In a shocking turn of events, what Sikhs in Canada have been saying that Khalistan advocate and president of Surrey Sikh Gurdwara Hardeep Singh Nijjar was murdered by Indian government agents has been confirmed by Canadian intelligence today. Nijjar killing, India makes the case for Khalistan. ਉੱਥੇ ਤੁਸੀਂ ਫਰੀडम ਆਫ ਐਕਸਪ੍ਰੈਸ਼ਨ ਦਬਾਈ ਹੋਈ ਹੈ, ਉੱਥੇ ਤੁਸੀਂ NSA ਲਾਉਂਦੇ ਹੋ, ਉੱਥੇ ਤੁਸੀਂ ਯੂਆਪਾ ਲਾਉਂਦੇ ਹੋ, ਉੱਥੇ ਤੁਸੀਂ ਫੇਕ ਐਨਕਾਊਂਟਰ ਕਰਦੇ ਹੋ। ਤੇ ਜੇ ਤੁਹਾਡੇ ਜ਼ੁਲਮ ਪਰਸੀਕਿਊਸ਼ਨ ਚੋਂ ਨਿਕਲ ਕੇ ਕੋਈ 12-13 ਹਜ਼ਾਰ ਮੀਲ ਦੂਰ ਆ ਕੇ ਆਪਣੀ ਜ਼ਿੰਦਗੀ ਸ਼ੁਰੂ ਕਰਦਾ ਹੈ, ਉਸ ਮੁਲਕ ਦਾ ਸਿਟੀਜ਼ਨ ਬਣਦਾ ਹੈ, ਤੇ ਤੁਹਾਡੀਆਂ ਏਜੰਸੀਆਂ ਇੱਥੇ ਆ ਕੇ ਜਿਹੜਾ ਹੈ ਉਹਨਾਂ ਦੀ ਮੁਲਕ ਦੀ ਸੋਵਰਨਿਟੀ ਨੂੰ ਵਾਇਲੇਟ ਕਰਕੇ ਜਿਹੜੀ ਹੈ ਉਹ ਕੋਲਡ ਬਲੱਡਡ ਮਰਡਰ ਕਰਦੀਆਂ। ਇੱਕ ਪਵਿੱਤਰ ਰੂਹ ਨੇ ਆਪਣਾ ਖੂਨ ਡੋਲ ਕੇ ਕਿਸ ਲੈਵਲ ਤੇ ਮੂਵਮੈਂਟ ਨੂੰ ਪਹੁੰਚਾ ਦਿੱਤਾ ਹੈ ਕਿ ਵੀ ਪਹਿਲੀ ਵਾਰ ਇਸ ਲੈਵਲ ਦੀ ਇੰਟਰਨੈਸ਼ਨਲ ਜਿਹੜੀ ਹੈ ਇੱਕ ਹਕੂਮਤ ਇਸ ਗੱਲ ਨੂੰ ਐਕਨੋਲੇਜ ਕਰ ਰਹੀ ਹੈ ਕਿ ਉਹਨਾਂ ਦੀਆਂ ਮਰਡਰਸ ਏਜੰਸੀਜ਼ ਜਿਹੜੀਆਂ ਨੇ ਉਹਨਾਂ ਨੇ ਇਸ ਸਿਟੀਜ਼ਨ ਦਾ ਕਤਲ ਕੀਤਾ ਹੈ। ਇੰਡੀਆ ਹੈਜ਼ ਨਾਓ ਮੇਡ ਇਟ ਕਲੀਅਰ that they are targeting Sikhs at home and abroad, and the world will be sympathetic to their plight and need for an independent nation. उन्होंने साबित करता है भी उत्थे भी सिख महफूज नहीं ने, इत्थे भी वो टारगेट कर रहे हैं, इसलिए सिखां नूं उन्हां दा मुल्क खालिस्तान जिहड़ा चाहीदा है। This is the moment in history for change, and it's all thanks to the bloodthirsty Indian government agents that they would kill on foreign soil an innocent man. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਸਰਕਾਰ ਦੇ ਹਰਦੀਪ ਸਿੰਘ ਨਿੱਜਰ ਦੇ ਕਤਲ ਸੰਬੰਧੀ ਇੰਕਸ਼ਾਫ ਨੇ ਭਾਰਤੀ ਦਹਿਸ਼ਤਗਰਦੀ ਨੂੰ ਜਿਹੜਾ ਨੰਗਿਆਂ ਦਾ ਕੀਤਾ ਹੀ ਹੈ, ਪਰ ਇਸ ਦੇ ਨਾਲ ਹੀ ਜਿਹੜੇ ਖਾਲਿਸਤਾਨ ਦੀ ਲਹਿਰ ਨੂੰ ਵੀ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਵੱਡਾ ਹੁਲਾਰਾ ਮਿਲੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਪਿਛਲੇ ਦੋਵੇਂ ਹੀ ਸੈਗਮੈਂਟਸ ਦੇ ਵਿੱਚ ਜ਼ਿਕਰ ਕੀਤਾ ਹੈ ਅੱਛਾ ਵੀ ਕਿਵੇਂ ਕੈਨੇਡੀਅਨ ਗਵਰਨਮੈਂਟ ਆਪੋਜੀਸ਼ਨ ਪਾਰਟੀਜ਼ ਇਸ ਮੁੱਦੇ ਦੇ ਉੱਤੇ ਇੱਕ ਪੇਜ ਤੇ ਨੇ, ਔਰ ਜ਼ਾਹਰ ਹੈ ਕਿ ਇਹ ਇੱਕ ਸਰਟਨ ਕ੍ਰੈਡੀਬਲ ਇਨਫੋਰਮੇਸ਼ਨ ਤੋਂ ਬਾਅਦ, ਇਨਵੈਸਟੀਗੇਸ਼ਨ ਤੋਂ ਬਾਅਦ, ਜਿਸ ਦੇ ਵਿੱਚ RCMP ਸੀਸਸ ਉਹਨਾਂ ਨੇ ਜਿਹੜਾ ਬੜਾ ਮੁਸਤੈਦੀ ਦਾ ਸਬੂਤ ਦਿੱਤਾ ਹੈ, ਉਹਨਾਂ ਦੇ ਹੱਥ ਦੇ ਵਿੱਚ ਕੰਕਰੀਟ ਐਵੀਡੈਂਸ ਹੈ ਕਿ ਇਹ ਇੰਡੀਅਨ ਸਟੇਟ ਦਾ ਕੰਮ ਹੈ। ਉਹਨਾਂ ਨੇ ਉਹਨਾਂ ਦੇ ਟਾਪ ਡਿਪਲੋਮੈਟ ਨੂੰ, ਜ਼ਾਹਰ ਹੈ ਉਹ ਰਾਹ ਦਾ ਉਸ ਡੈਸਕ ਨੂੰ ਹੈਡ ਕਰਦਾ ਹੋਏਗਾ, ਪੱਟੀ ਦਾ ਅਸੀਂ ਜ਼ਿਕਰ ਕੀਤਾ ਸੀ, ਮੋਸਟ ਲਾਈਕਲੀ ਉਹ ਹੋਏਗਾ, ਔਰ ਆਉਣ ਵਾਲੇ ਪੀਰੀਅਡ 'ਚ ਹੋ ਸਕਦਾ ਹੈ ਕਿ ਅਦਰ ਹੈਡਸ ਮੇ ਰੋਲ ਆਲਸੋ। ਲੇਕਿਨ ਇਸ ਸਾਰੇ ਦੇ ਨਾਲ ਨਾਲ ਬੇਸ਼ੱਕ ਇੱਕ ਜਿਹੜਾ ਉਹ ਤਸੱਲੀ ਦਾ ਇਜ਼ਹਾਰ ਹੈ ਸਿੱਖ ਹਲਕਿਆਂ ਦੇ ਵਿੱਚ ਇਸ ਨੂੰ ਲੈ ਕੇ ਕਿ ਭਾਈ ਜਿਹੜੀ ਇਹ ਗੱਲ ਪ੍ਰੀਵੀਅਸ ਹਕੂਮਤ 1985 ਤੋਂ ਬਾਅਦ ਵਾਲੀ, ਜਦੋਂ ਕਿ ਏਅਰ ਇੰਡੀਆ ਦਾ ਡਿਜ਼ਾਸਟਰ ਇਹਨਾਂ ਨੇ ਕਰਵਾਇਆ ਇੰਡੀਅਨ ਏਜੰਸੀਆਂ ਨੇ, ਇਹਦੇ ਬਾਵਜੂਦ ਕਿ ਸੌਫਟ ਟਾਰਗੇਟ ਰਾਹੀਂ ਈਵਨ ਡਿਟੇਲ ਸਾਹਮਣੇ ਆਈਆਂ ਕਿ ਉਹਨਾਂ ਦੇ ਹਾਈ ਕਮਿਸ਼ਨ ਔਰ ਦੂਸਰੇ ਜਿਨ੍ਹਾਂ ਦੇ ਪਰਿਵਾਰ ਦੇ ਜੀ ਜਾਣੇ ਸੀ ਉਸੇ ਜਹਾਜ਼ 'ਚ, ਉਹਨਾਂ ਦੀਆਂ ਸੀਟਾਂ ਪਹਿਲਾਂ ਕੈਂਸਲ ਕਰਾ ਲਈਆਂ ਗਈਆਂ, ਕਿਉਂਕਿ ਉਹਨਾਂ ਨੂੰ ਜਦੋਂ ਇੱਕ ਵਿੰਗ ਕੋਈ ਕਰ ਰਿਹਾ ਹੁੰਦਾ ਇੰਟੈਲੀਜੈਂਸ ਦਾ, ਜ਼ਰੂਰੀ ਨਹੀਂ ਹੁੰਦਾ ਵੀ ਬਾਕੀਆਂ ਨੂੰ, ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਉਹਨੇ ਕਿਹਾ ਕਿ ਵੀ ਇਹਨਾਂ ਨੂੰ ਤੁਸੀਂ ਇਸ ਜਹਾਜ਼ 'ਤੇ ਨਾ ਚਾੜੋ, ਔਰ ਬਾਕੀ ਵੀ ਐਵੀਡੈਂਸ ਸੀ। ਲੇਕਿਨ ਕੈਨੇਡੀਅਨ ਗਵਰਨਮੈਂਟ ਇੰਨਾ ਕਰੇਜ ਨਹੀਂ ਕਰ ਸਕੀ ਕਿਉਂਕਿ ਉਹਨਾਂ ਦੀ ਆਪਣੀ ਫਾਲਟ ਸੀ। RCMP ਜਿਹੜੀ ਹੈ ਕਿਤੇ ਨਾ ਕਿਤੇ ਜਿਹੜੀ ਹੈ ਉਹ ਇੰਡੀਅਨ ਏਜੰਸੀਆਂ ਦੇ ਟਰੈਪ 'ਚ ਫਸ ਗਈ ਸੀ। ਉਹਨਾਂ ਦੀ ਜਾਣਕਾਰੀ ਨੂੰ ਸਹੀ ਮੰਨਦੇ ਆ ਉਹਨਾਂ ਨੇ ਜਿਹੜਾ ਉਹ ਸਿੱਖਾਂ ਦੇ ਸਿਰ ਹੀ ਦੋਸ਼ ਮੜਨ ਦੀ ਗੱਲ ਕੀਤੀ। ਲੇਕਿਨ ਇਸ ਵਾਰ ਅਸੀਂ ਸਮਝਦੇ ਹਾਂ ਵੀ ਜਸਟਿਨ ਟਰੂਡੋ ਦੀ ਗਵਰਨਮੈਂਟ ਨੇ ਇਸ ਨੂੰ ਸੀਰੀਅਸਲੀ ਲਿਆ, ਔਰ ਜਿਹੜਾ ਉਸ ਦਾ ਕੱਢਿਆ ਗਿਆ ਤੱਥ ਸੀ ਉਹਨਾਂ ਦੀ ਇਨਵੈਸਟੀਗੇਸ਼ਨ ਦਾ, ਉਸ ਨੂੰ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਜੀ ਟ੍ਰੇਡ ਪ੍ਰਭਾਵਿਤ ਹੋਏਗਾ ਭਾਰਤ ਨਾਲ, ਉਹਨਾਂ ਦੀ ਦੁਸ਼ਮਣੀ ਜਾਂ ਇਸ ਵੇਲੇ। ਔਰ ਮੈਂ ਜਦੋਂ ਇਹਨਾਂ ਸਾਰੀਆਂ ਸਟੋਰੀਜ਼ ਦੇ ਥੱਲੇ ਕਮੈਂਟ ਦੇਖਦਾ, ਜੇ 500 ਕਮੈਂਟ ਹੈ ਤੇ 450 ਕਮੈਂਟ ਇਸ ਕਿਸਮ ਦਾ ਹਿੰਦੂ ਤਵੀਆਂ ਦਾ ਜਿਹੜੇ ਅਬਿਊਸਿਵ ਨੇ, ਐਕਿਊਜ਼ਿਵ ਨੇ। ਉਹ ਕਹਿੰਦੇ ਜੀ ਇੰਡੀਅਨ ਡਿਪਲੋਮੈਟ ਨਹੀਂ, ਟਰੂਡੋ ਨੂੰ ਜਿਹੜਾ ਐਕਸਪੈਲ ਕਰੋ, ਔਰ ਇਹ ਖਾਲਿਸਤਾਨੀਆਂ ਦੇ ਝਾਂਸੇ 'ਚ ਉਹਨਾਂ ਦੀਆਂ ਵੋਟਾਂ ਇੱਧਰ ਉੱਧਰ
ਔਰ ਠੀਕ ਕਿਹਾ ਸਿੱਖਸ ਫਾਰ ਜਸਟਿਸ ਨੇ, ਉਹਨਾਂ ਨੇ 2 ਦਿਨ ਪਹਿਲਾਂ ਅਜੇ ਜਸਟਿਨ ਟਰੂਡੋ ਦੀ ਸਟੇਟਮੈਂਟ ਤਾਂ ਅੱਜ ਆਈ ਹੈ, ਉਹਦੇ 'ਚ ਉਹਨਾਂ ਨੇ ਕਿਹਾ ਸੀ SFJ ਕਾਲਸ ਟੂ ਇੰਡੋ ਹਿੰਦੂਸ ਲੀਵ ਕੈਨੇਡਾ ਗੋ ਟੂ ਇੰਡੀਆ, ਕਿ ਵੀ ਜੇ ਤੁਸੀਂ ਇਸ ਲੈਵਲ ਦਾ ਨੈਗੇਟਿਵ ਪ੍ਰੋਪੇਗੈਂਡਾ ਕਰ ਰਹੇ ਹੋ ਕੈਨੇਡਾ 'ਚ ਆ ਕੇ, ਉਹਨਾਂ ਪੁਆਇੰਟਿੰਗ ਟੂ ਦਾ ਨੈਫੇਰੀਅਸ ਐਂਡ ਵੈਮੈਂਟ ਕੈਂਪੇਨ being run by Indo-Hindus against Canadian interests after Canada paused trade with India due to interference in internal affairs. SFJ General Counsel Gurpatwant Singh Pannu gave a call, leave Canada, go to India. Indo-Hindus who work against the interests of Canada have effectively repudiated their allegiance to Canada. They must go back to India, the country whose interests they protect and promote while reaping the economic benefits from Canada. ਕਿ ਵੀ ਤੁਸੀਂ ਇੱਥੋਂ ਦਾ ਇਕਨੋਮਿਕ ਫਾਇਦਾ ਲੈ ਰਹੇ ਹੋ, ਗੁਣ ਤੁਸੀਂ ਇੰਡੀਆ ਦੇ ਲਾਈਨ ਨੂੰ, ਮੋਦੀ ਨੂੰ ਤੁਸੀਂ ਟੋਹ ਕਰ ਰਹੇ ਹੋ। ਔਰ ਇਹ ਸਟੇਟਮੈਂਟ ਉਦੋਂ ਸੀ ਜਦੋਂ ਕਿ ਟ੍ਰੇਡ ਮਿਸ਼ਨ ਕੈਂਸਲ ਕੀਤਾ, ਜਦੋਂ ਟਰੂਡੋ ਨੇ, ਉਹਦੇ ਤੇ ਜਿਹੜੇ ਇੰਡੀਅਨ ਭੜਕੇ ਸੀ। ਅੱਜ ਜਿਸ ਕਿਸਮ ਦਾ ਚੱਲ ਰਿਹਾ, ਮੈਨੂੰ ਲੱਗਦਾ ਵੀ ਹੁਣ ਤਾਂ ਨੈਕਸਟ ਸਟੈਪ ਇਹ ਹੋਣਾ ਚਾਹੀਦਾ ਵੀ ਇਹ ਸਾਰੇ ਐਕਸਪੈਲ ਨਾਲ ਕਰਨੇ ਚਾਹੀਦੇ ਨੇ। ਕੱਲਾ ਇਹੀ ਨਹੀਂ ਹੈ ਕਿ ਵੀ ਇਹ ਜਿਹੜੇ ਹਿੰਦੂਤਵੀ ਮੋਲ ਉਹਨਾਂ ਨੇ ਲਿਆ ਕੇ ਕੈਨੇਡਾ 'ਚ ਬਿਠਾਏ ਹੋਏ ਨੇ, ਔਰ ਇਹ ਸਾਰੇ 'ਚੋਂ ਜਿਵੇਂ ਅਸੀਂ ਇਹ ਕਿਹਾ ਕਿ ਇਹ ਬਹੁਤ ਵੱਡਾ ਬੂਸਟ ਸਾਡੀ ਮੂਵਮੈਂਟ ਨੂੰ ਮਿਲੇਗਾ। ਔਰ ਅੱਜ ਹੀ ਕਿਸੇ ਵੀਰ ਦੀ ਲਿਖਤ ਵੀ ਸੀ ਕਿ ਵੀ ਨਿਜਰ ਕਿਲਿੰਗ ਇੰਡੀਆ ਮੇਕਸ ਦਾ ਕੇਸ ਫਾਰ ਖਾਲਿਸਤਾਨ, ਕਿ ਇੰਡੀਆ ਨੇ ਸਾਡਾ ਕੇਸ ਬਿਲਡ ਕਰ ਦਿੱਤਾ। ਹੁਣ ਜਦੋਂ ਇਹ ਹੁੰਦਾ ਹੈ ਕਿ ਵੀ ਖਾਲਿਸਤਾਨ ਕਿਉਂ ਚਾਹੀਦਾ, ਕਿ ਵੀ ਉੱਥੇ ਤੁਸੀਂ ਫਰੀडम ਆਫ ਐਕਸਪ੍ਰੈਸ਼ਨ ਦਬਾਈ ਹੋਈ ਹੈ, ਉੱਥੇ ਤੁਸੀਂ NSA ਲਾਉਂਦੇ ਹੋ, ਉੱਥੇ ਤੁਸੀਂ ਯੂਆਪਾ ਲਾਉਂਦੇ ਹੋ, ਉੱਥੇ ਤੁਸੀਂ ਫੇਕ ਐਨਕਾਊਂਟਰ ਕਰਦੇ ਹੋ, 2900 ਕਿਲੋਮੀਟਰ ਦੂਰ ਭੇਜ ਦਿੰਦੇ ਹੋ ਜੇ ਕੋਈ ਕੌਮੀ ਆਪਣੀ ਆਜ਼ਾਦੀ ਦੀ ਗੱਲ ਕਰਦਾ। ਤੇ ਜੇ ਤੁਹਾਡੇ ਜ਼ੁਲਮ ਪਰਸੀਕਿਊਸ਼ਨ 'ਚੋਂ ਨਿਕਲ ਕੇ ਕੋਈ 12-13 ਹਜ਼ਾਰ ਮੀਲ ਦੂਰ ਆ ਕੇ ਆਪਣੀ ਜ਼ਿੰਦਗੀ ਸ਼ੁਰੂ ਕਰਦਾ ਹੈ, ਉਸ ਮੁਲਕ ਦਾ ਸਿਟੀਜ਼ਨ ਬਣਦਾ ਹੈ, ਤੇ ਤੁਹਾਡੀਆਂ ਏਜੰਸੀਆਂ ਇੱਥੇ ਆ ਕੇ ਜਿਹੜਾ ਉਹਨਾਂ ਦੀ ਮੁਲਕ ਦੀ ਸਾਵਰਨਟੀ ਨੂੰ ਵਾਇਲੇਟ ਕਰਕੇ ਜਿਹੜੀ ਹੈ ਉਹ ਕੋਲਡ ਬਲੱਡਡ ਮਰਡਰ ਕਰਦੀਆਂ। ਸੋ ਜ਼ਾਹਰ ਹੈ ਕਿ ਵੀ ਹੋਰ ਕਿਉਂ ਸਾਨੂੰ ਖਾਲਿਸਤਾਨ ਚਾਹੀਦਾ, ਕਿ ਵੀ ਨਾ ਅਸੀਂ ਉੱਥੇ ਸੇਫ ਹੈ, ਉੱਥੇ ਰਹਿ ਨਹੀਂ ਸਕਦੇ, ਤੇ ਜੇ ਅਸੀਂ ਬਾਹਰ ਆਏ ਹਾਂ ਤੇ ਸਾਡੇ ਨਾਲ ਇਹ ਹੋ ਰਿਹਾ, ਇਸ ਤੋਂ ਵੱਧ ਕੇ ਹੋਰ ਪਾਵਰਫੁਲ। ਔਰ ਉਹ ਕੈਨੇਡਾ ਦੀ ਗਵਰਨਮੈਂਟ ਕਹਿ ਰਹੀ, ਹੁਣ ਤੱਕ ਤਾਂ ਸਾਨੂੰ ਤਾਂ ਪਤਾ ਸਾਡੇ ਨਾਲ ਕੀ ਹੋ ਰਿਹਾ, ਅਸੀਂ ਤਾਂ 39 ਸਾਲ ਤੋਂ ਕਹਿ ਹੀ ਰਹੇ ਜੂਨ 84 ਤੋਂ ਬਾਅਦ ਜੋ ਵਰਤਾਰ ਹੈ, ਪਰ ਹੁਣ ਕੈਨੇਡਾ ਦਾ ਆਫੀਸ਼ੀਅਲ ਇਸ ਦੇ ਉੱਤੇ ਲਾਈਨ ਜਿਹੜੀ ਇੱਥੇ ਰੁਕੇਗੀ ਨਹੀਂ। ਇਹ ਨਹੀਂ ਹੈ ਕਿ ਮਹਿਜ਼ ਉਹਨੇ ਬਿਆਨ ਦੇ ਦਿੱਤਾ ਜਾਂ ਇੱਕ ਨੂੰ ਐਕਸਪੈਲ ਕਰ ਦਿੱਤਾ, ਇਹ ਗੱਲ ਇੱਥੇ ਨਹੀਂ ਜਾਏਗੀ। ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਜਾਏਗੀ, UN ਸਿਕਿਉਰਿਟੀ ਕਾਉਂਸਲ 'ਚ ਜਾਏਗੀ, ਦੂਸਰੇ ਮੁਲਕਾਂ ਦੀਆਂ ਹਕੂਮਤਾਂ ਨੂੰ ਵੀ ਜਿਹੜਾ ਇਸ ਦੇ ਉੱਤੇ ਕੰਮ ਕਰਨਾ ਪਏਗਾ। ਔਰ ਇਹ ਉਹਨਾਂ ਨੇ ਜਿਹੜੇ ਵੀਰ ਨੇ ਲਿਖਿਆ ਕਿ ਵੀ ਇਹ ਕਿਵੇਂ ਸਾਡੇ ਖਾਲਿਸਤਾਨ ਦੇ ਕੇਸ ਨੂੰ ਨੇੜੇ ਲਿਆ ਰਿਹਾ। ਇਨ ਏ ਸ਼ੌਕਿੰਗ ਟਰਨ ਆਫ ਇਵੈਂਟਸ what Sikhs in Canada have been saying that Khalistan advocate and president of Surrey Sikh Gurdwara Hardeep Singh Nijjar was murdered by Indian government agents has been confirmed by Canadian intelligence today। ਕਿ ਜੋ ਸਿੱਖ ਕਹਿ ਰਹੇ ਸੀ, ਔਰ ਅਸੀਂ ਸਮਝਦੇ ਹਾਂ ਵੀ ਇਹਦੇ ਨਾਲ ਹੋਰ ਵੀ ਜਿੱਥੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਨਾਲ ਜਿਹੜੀ ਹਕੂਮਤ ਸਮਝਦੀ ਸਿੱਖ ਡਰਨਗੇ, 1,35,000 ਸਿੱਖ ਜਿਹੜਾ ਉਹ ਨਿਕਲਦਾ ਵੋਟ ਪਾਉਣ ਲਈ ਸਰੀ 'ਚ। ਹੁਣ ਜਿਹੜਾ 29 ਅਕਤੂਬਰ ਨੂੰ ਵੈਨਕੂਵਰ ਦੇ ਵਿੱਚ ਅਸੀਂ ਦੇਖਾਂਗੇ ਕਿ ਟਰਨ ਆਊਟ ਬਿਯੋਂਡ ਐਕਸਪੈਕਟੇਸ਼ਨ ਤਾਂ ਜਾਏਗੀ, ਲੇਕਿਨ ਇਸ ਦੇ ਨਾਲ ਜਿਹੜੇ ਕੈਨੇਡਾ ਦੇ ਵਿੱਚ ਬੈਠੇ ਇੰਡੀਅਨ ਟੋਡੀ ਜਿਹੜੇ ਕਿ ਹਰ ਗੱਲ ਲਈ ਖਾਲਿਸਤਾਨੀਆਂ ਨੂੰ, ਸਿੱਖਾਂ ਨੂੰ ਜ਼ਿੰਮੇਵਾਰ ਦੱਸਦੇ ਸੀ, ਉਹ ਵੀ ਔਨ ਦਾ ਡਿਫੈਂਸਿਵ ਜਾਣਗੇ। ਇੰਡੀਅਨ ਗਵਰਨਮੈਂਟ ਜਿਹੜੀ ਹੈ ਉਹ ਇੰਟਰਨੈਸ਼ਨਲੀ ਔਨ ਦਾ ਡਿਫੈਂਸ ਜਾਏਗੀ। ਫਿਰ ਉਹਨਾਂ ਨੇ ਕਿਹਾ ਕਿ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਐਂਡ ਆਪੋਜੀਸ਼ਨ ਲੀਡਰਸ P.3 Poilievre and Jagmeet Singh condemned the killing on Canadian soil and said they will seek answers and bring the people behind the murder to justice। ਕਿ ਵੀ ਅਸੀਂ ਜਿਹੜਾ ਉਹ ਜਿਹੜੇ ਕਾਤਲ ਨੇ ਉਹਨਾਂ ਨੂੰ ਮੰਤਕੀ ਅੰਜਾਮ ਤੱਕ ਪਹੁੰਚਾਵਾਂਗੇ। This is an incredible turn of events that may also be a key turning point in Sikh history and the fight for Sikh homeland Khalistan। ਬਿਲਕੁਲ, ਮੈਂ ਤਾਂ ਜਿਉਂ ਹੀ ਖਬਰ ਦੇਖੀ ਮੈਂ ਕਿਹਾ ਇੱਕ ਪਵਿੱਤਰ ਰੂਹ ਨੇ ਆਪਣਾ ਖੂਨ ਡੋਲ ਕੇ ਕਿਸ ਲੈਵਲ ਤੇ ਮੂਵਮੈਂਟ ਨੂੰ ਪਹੁੰਚਾ ਦਿੱਤਾ ਹੈ ਕਿ ਵੀ ਪਹਿਲੀ ਵਾਰ ਇਸ ਲੈਵਲ ਦੀ ਇੰਟਰਨੈਸ਼ਨਲ
ਜਿਹੜੀ ਹੈ ਇੱਕ ਹਕੂਮਤ ਇਸ ਗੱਲ ਨੂੰ ਐਕਨੋਲਜ ਕਰ ਰਹੀ ਹੈ ਕਿ ਉਹਨਾਂ ਦੀਆਂ ਮਰਡਰਸ ਏਜੰਸੀਜ਼ ਜਿਹੜੀਆਂ ਨੇ ਉਹਨਾਂ ਨੇ ਇਸ ਸਿਟੀਜ਼ਨ ਦਾ ਕਤਲ ਕੀਤਾ ਔਰ ਇਹ ਇੰਡੀਆ ਹੈਜ਼ ਨਾਓ ਮੇਡ ਇਟ ਕਲੀਅਰ that they are targeting Sikhs at home and abroad, and the world will be sympathetic to their plight and need for an independent nation. उन्होंने साबित करता है भी उत्थे भी सिख महफूज नहीं ने, इत्थे भी वो टारगेट कर रहे हैं, इसलिए सिखां नूं उन्हां दा मुल्क खालिस्तान जिहड़ा चाहीदा है. This is a boost for Khalistan advocates and they will now go full out for Khalistan कि हुण इहदे नाल बहुत तेजी आएगी खालिस्तान की तहरीक दे विच. They will go for the jugular. Sikhs for Justice leader has already submitted to UN the resolution for independent Sikh state कि already Sikhs for Justice ने UN ਨੂੰ ਦਿੱਤਾ ਔਰ ਜਿਹੜਾ ਖਾਲਿਸਤਾਨ ਰੈਫਰੈਂਡਮ ਦਾ ਚੱਲ ਹੀ ਰਿਹਾ. This is the moment in history for change and it's all thanks to the bloodthirsty Indian government agents that they would kill on foreign soil an innocent man. कि एक बूस्ट ਇਹਦੇ ਚੋਂ ਨਿਕਲਿਆ ਕਿ ਇੱਕ ਬੇਗੁਨਾਹ ਇੱਕ ਮਾਸੂਮ ਇੱਕ ਭਲੇ ਇੱਕ ਸੰਤ ਆਦਮੀ ਨੂੰ ਉਹਨਾਂ ਨੇ ਫੋਰਨ ਸੋਇਲ ਦੇ ਉੱਤੇ ਆ ਕੇ ਮਾਰਨ ਦੀ ਹਕਾਮਤ ਕੀਤੀ ਹੈ. This moment in history will unite Sikhs around the world for the common cause ਕਿ ਇਸ ਦੇ ਨਾਲ ਦੁਨੀਆ ਭਰ ਦੇ ਸਿੱਖ ਇਸ ਸਾਂਝੇ ਕਾਜ਼ ਦੇ ਲਈ ਇਕੱਠੇ ਵੀ ਹੋਣਗੇ. ਸੋ ਅਸੀਂ ਸਮਝਦੇ ਹਾਂ ਵੀ ਆਉਣ ਵਾਲੇ ਦਿਨਾਂ 'ਚ ਇਹ ਵੀ ਡਿਪੈਂਡ ਕਰੇਗਾ ਕਿ ਬਈ ਇੰਡੀਅਨ ਗਵਰਨਮੈਂਟ ਇਹਨੂੰ ਕਿਵੇਂ ਰਿਐਕਟ ਕਰੇਗੀ ਕਿਉਂਕਿ ਇਹ ਇਸ ਕਈ ਘੰਟੇ ਬੀਤ ਚੁੱਕੇ ਨੇ. ਮੈਂ ਸਾਰਾ ਇੰਡੀਅਨ ਮੀਡੀਆ ਉਹਨਾਂ ਦਾ ਇਲੈਕਟ੍ਰੋਨਿਕ ਜਾਂ ਦੂਜਾ ਦੇਖਿਆ, ਉਹਨਾਂ ਦੇ ਨਾਲ ਇੱਥੇ ਹਾਈ ਕਮਿਸ਼ਨ ਬੋਲਿਆ ਨਾ ਉਹਨਾਂ ਦੀ ਹਕੂਮਤ ਬੋਲੀ ਹੈ, ਪਰ ਇਸ ਨੇ ਖਾਲਿਸਤਾਨ ਦੀ ਮੂਵਮੈਂਟ ਨੂੰ ਬਹੁਤ ਵੱਡਾ ਜਿਹੜਾ ਹੈ ਉਹ ਹੁਲਾਰਾ ਦਿੱਤਾ ਹੈ. ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ. ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ.